अस्सलाम वालेकुम जी दोस्तों, ਤੁਹਾਡਾ ਆਪਣਾ ਲਾਲਾ ਵਕਾਰ। ਤੇ ਅੱਜ ਨਾ ਮੈਂ ਤੁਹਾਨੂੰ ਇੱਕ ਬਾਇਓ ਫਰਟੀਲਾਈਜ਼ਰ ਵਾ, ਇਹ ਇੱਕ ਖਾਦ ਦੇ ਨਾਲ ਇਸਤੇਮਾਲ ਹੋਣ ਵਾਲੀ ਚੀਜ਼ ਆ। ਇਹ ਹੁਣ ਮੈਂ ਤੁਹਾਨੂੰ ਨਾ ਇਹਦੇ ਫਾਇਦੇ ਦੱਸਣ ਲੱਗਾ ਵਾਂ। ਇਹ ਮੈਂ ਖੁਦ ਯੂਜ਼ ਪਹਿਲੇ ਕੀਤੀ ਆ। ਕੋਈ ਵੀ ਚੀਜ਼ ਆ ਕਹਿੰਦੇ ਪਹਿਲੇ ਉਹਨੂੰ ਆਪ ਦੇਖਣਾ ਚਾਹੀਦਾ ਵਾ। ਮੈਂ ਪਹਿਲੇ ਉਹਨੂੰ ਯੂਜ਼ ਕਰਕੇ ਇਹਦਾ ਰਿਜ਼ਲਟ ਦੇਖ ਕੇ ਯਾਨੀ ਕਿ ਕੈਲਕੂਲੇਸ਼ਨ ਕੱਢ ਕੇ ਉਸ ਤੋਂ ਬਾਅਦ ਹੁਣ ਇਹਦੀ ਵੀਡੀਓ ਬਣਾਉਣ ਲੱਗਾ ਵਾਂ। ਤੇ ਫ੍ਰੀ ਆਫ ਕਾਸਟ ਮੈਨੂੰ ਯਾਨੀ ਕਿ ਵੀਡੀਓ ਬਣਾਉਣ ਦਾ ਕੋਈ ਲਾਲਚ ਨਹੀਂ ਹੈ ਕਿ ਮੈਨੂੰ ਇਹ ਕੰਪਨੀ ਨੇ ਕੋਈ ਕਿਹਾ ਵਾ ਜਾਂ ਨਹੀਂ। ਸਿਰਫ ਇਸ ਵਾਸਤੇ ਬਣਾਉਣ ਲੱਗਾ ਕਿ ਮੇਰੇ ਪੰਜਾਬੀ ਵੀਰ, ਮੇਰੇ ਦੋਸਤ ਕਿਸਾਨ ਭਾਈ, ਉਹਨਾਂ ਦੇ ਫਾਇਦੇ ਵਾਸਤੇ ਆ। ਤੇ ਇਹ ਜਿਹੜੀ ਕਣਕ ਦੇ ਵਿੱਚ ਮੈਂ ਖਲੋਤਾ, ਮਾਸ਼ਾਅੱਲਾ ਇੱਥੇ ਥੋੜੀ ਜਿਹੀ ਸਗੋਂ ਫਿਰ ਵੀ ਘੱਟ ਆ, ਸ਼ੋਰੇ ਥੱਲੇ ਖਲੋਤੇ ਆ। ਅਗਲੀ ਸਾਈਡ ਤੇ ਮੇਰੇ ਇੱਥੇ ਆਉਣ ਡਈ ਆ। ਤੇ ਛਿੱਟਾ ਯਕੀਨ ਕਰੋ 6-6 ਇੰਚ ਦਾ ਵਿੱਚ ਛਿੱਟਾ ਵਾ ਇਹਦੇ। ਇਹ ਨਾ ਮੈਂ ਇਹਦੇ ਤੇ ਡੈਮੋ ਕੀਤਾ ਇਹਦਾ। ਬੇਸਿਕਲੀ ਇਹ ਤੁਹਾਡੇ ਸਾਹਮਣੇ, ਮੈਂ ਗੌਰ ਨਾਲ ਦੇਖ ਲਵੋ, ਤੁਸੀਂ ਇਹਨੂੰ ਦੇਖ ਸਕਦੇ ਆ ਨਾ, ਤੁਸੀਂ ਵੀ ਪੜ੍ਹ ਸਕਦੇ ਆ, ਤੁਹਾਨੂੰ ਮੈਂ ਦੱਸ ਵੀ ਦਵਾਂਗਾ ਸਾਰਾ ਹੀ, ਔਰ ਇਹਦੇ ਫਾਇਦੇ ਵੀ ਦੱਸਾਂਗਾ। ਅੱਛਾ, ਇਹ ਨਾ 1 ਕਿੱਲੇ ਨੂੰ ਨਾ ਜਦੋਂ ਤੁਸੀਂ ਖਾਦ ਪਾਉਣੀ ਆ, ਸਭ ਤੋਂ ਪਹਿਲੇ ਜਿਸ ਟਾਈਮ ਕਣਕ ਵਾ ਜਾਂ ਕੋਈ ਵੀ ਫਸਲ ਆ, ਜਦੋਂ ਬੀਜਣੀ ਆ ਨਾ, ਜਦੋਂ ਉਹਦੀ ਰੌਣੀ ਕਰਨੀ ਆ, ਕੋਸ਼ਿਸ਼ ਕਰੋ ਕਿ ਰੌਣੀ ਦੇ ਨਾਲ ਇਹਨੂੰ ਫਲੱਡ ਕੀਤਾ ਜਾਵੇ। ਇਹਦਾ ਮਹਲੂਲ ਤਿਆਰ ਹੁੰਦਾ ਵਾ। ਮਹਲੂਲ ਤਿਆਰ ਯਾਨੀ ਕਿ ਇਹ ਲਿਕਵਿਡ ਆ। ਵੈਸੇ ਵੀ ਇਹਦੇ ਵਿੱਚ ਉਹ ਚੀਜ਼ਾਂ ਮੈਂ ਤੁਹਾਨੂੰ ਪੰਜਾਬੀ 'ਚ ਦੱਸਣ ਲੱਗਾ ਵਾਂ, ਕਿਉਂਕਿ ਪੰਜਾਬੀ ਮੇਰੇ ਵੀਰ ਆ। ਇਹਦੇ ਵਿੱਚ ਇਦਾਂ ਦੇ ਜਰਾਸੀਮ ਆ ਜਿਨ੍ਹਾਂ ਨੂੰ ਅਸੀਂ ਖੁਰਦਬੀਨੀ ਜਾਨਦਾਰ ਕਹਿੰਦੇ ਆ। ਜਿਹੜੀ ਖਾਦ ਆ ਨਾ, ਖਾਦ ਦੇ ਨਾਲ ਅਗਰ ਇਹਨੂੰ ਇਸਤੇਮਾਲ ਕਰੀਏ ਤਾਂ ਉਹਦੀ ਅਫਾਦੀਅਤ ਦੇ ਵਿੱਚ ਇਜ਼ਾਫਾ ਹੁੰਦਾ ਵਾ। 1 ਕਿੱਲੇ ਦੀ ਔਸਤ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਕਿ ਜਦੋਂ ਤੁਸੀਂ ਰੌਣੀ ਕਰਨੀ ਆ, ਇਹ ਜਿਹੜੀ ਗੈਲਨ ਆ 5 ਲੀਟਰ ਦੀ ਗੈਲਨ ਆ, 1 ਗੈਲਨ ਖਾਦ ਦੇ ਨਾਲ ਤੁਸੀਂ ਉਦੋਂ ਪਾ ਦੇਣੀ ਆ। 1 ਗੈਲਨ ਤੁਸੀਂ ਖਾਦ ਦੇ ਨਾਲ ਫੇਰ ਜਦੋਂ ਖਾਦ ਪਾਉਣੀ ਉਦੋਂ ਪਾ ਦੇਣੀ ਆ। 2 ਗੈਲਨਾਂ 1 ਵਿਗੇ ਨੂੰ ਤੁਸੀਂ ਪਾਉਣੀਆਂ ਵਾ। 10 ਲੀਟਰ ਕਿੱਲੇ ਦੀ ਹੈ ਇੱਕ ਟਾਈਮ ਦੀ, 5 ਲੀਟਰ ਇੱਕ ਟਾਈਮ ਦੀ ਵਿਗੇ ਦੀ ਆ। ਔਰ ਉਹਦਾ ਮੈਂ ਤੁਹਾਨੂੰ ਫਾਇਦਾ ਔਰ बढ़ती ਦੱਸਣ ਲੱਗਾ ਵਾਂ। ਉਹ ਪੰਜਾਬੀ ਦੀ ਇੱਕ ਮਿਸਾਲ ਆ ਨਾ, ਸਿਆਣਿਆਂ ਦਾ ਕਿਹਾ ਤੇ ਔਲਿਆਂ ਦਾ ਖਾਦਾ ਬਾਅਦ ਚੋਂ ਪਤਾ ਲੱਗਦਾ ਵਾ। ਇਸੇ ਤਰ੍ਹਾਂ ਹੀ ਦੋਸਤੋ, ਉਸ ਟਾਈਮ ਸਾਨੂੰ ਮਹਿਸੂਸ ਹੁੰਦਾ ਵਾ ਕਿ ਅਸੀਂ ਇਹ ਪੈਸੇ ਸ਼ਾਇਦ ਕਿ ਨਾਲ ਵਾਫਰ ਲਾਉਣ ਲੱਗੇ ਆ, ਲੇਕਿਨ ਜਦੋਂ ਫਸਲ ਦਾ ਝਾੜ ਵੇਖੀਦਾ ਵਾ, ਜਦੋਂ ਫਸਲ ਦੀ ਅਸੀਂ ਔਸਤ ਵੇਖੀ ਦੀ ਆ, ਫਿਰ ਉਦੋਂ ਸਾਨੂੰ ਪਤਾ ਲੱਗਦਾ ਕਿ ਇਹਦੇ ਨਾਲ ਸਾਡਾ ਫਾਇਦਾ। ਕਿ ਇਹਦੇ ਫਾਇਦੇ 2-3 ਮੈਂ ਤੁਹਾਨੂੰ ਜਿਹੜੇ ਮੈਨੂੰ ਹਾਸਲ ਹੋਏ, ਮੈਨੂੰ ਪਤਾ ਲੱਗਾ, ਮੈਂ ਤੁਹਾਨੂੰ ਉਹ ਦੱਸਣ ਲੱਗਾ ਵਾਂ। ਕਿ ਸਭ ਤੋਂ ਪਹਿਲੇ ਜਿਸ ਟਾਈਮ ਤੁਸੀਂ ਇਹਨੂੰ ਰੌਣੀ ਦੇ ਨਾਲ ਫਲੱਡ ਕਰ ਦੇਣਾ ਵਾ, ਉਸ ਤੋਂ ਬਾਅਦ ਜਦੋਂ ਤੁਸੀਂ ਫੇਰ ਖਾਦ ਪਾਉਣੀ ਇਹਨੂੰ ਕਰ ਦੇਣਾ ਵਾ। ਇਹ ਟੋਟਲ 750 ਰੁਪਏ ਦੀ ਇਹ ਬੋਤਲ ਆ ਤਕਰੀਬਨ। ਮੈਂ ਜਿੰਨੇ ਦੀ ਲਈ ਮੈਂ ਤੁਹਾਨੂੰ ਦੱਸਾਂਗਾ, 7.5 ਤੇ 7.5 1500 ਰੁਪਇਆ ਹੋ ਗਿਆ। ਅੱਛਾ, 1500 ਰੁਪਇਆ ਤੇ ਜ਼ਿਆਦਾ ਖਰਚਾ ਹੋ ਗਿਆ ਔਸਤਨ। ਆਲਰੇਡੀ ਪਹਿਲੇ ਨਾਲੋਂ 1500 ਰੁਪਇਆ ਜ਼ਿਆਦਾ ਖਰਚਾ ਹੋਇਆ। ਹੁਣ ਇਹਦੇ ਫਾਇਦੇ ਸੁਣ ਲਵੋ। ਮੈਂ ਜਿਹੜੀ ਔਸਤ ਕੱਢੀ, ਮੈਂ ਪਹਿਲੀ ਇੱਕ ਫਸਲ ਬੀਜੀ ਸੀ ਉਹਦੇ ਤੇ ਵੀ ਇਸਤੇਮਾਲ ਕੀਤੀ ਆ, ਹੁਣ ਮੈਂ ਕਣਕ ਤੇ ਵੀ ਕੀਤੀ ਆ, ਔਰ ਇਨਸ਼ਾਅੱਲਾ ਤਾਲਾ ਉਹਦਾ ਵੀ ਝਾੜ ਤੁਹਾਨੂੰ ਦੱਸਾਂਗਾ ਵੀ ਕਿੰਨਾ ਫਰਕ ਆਇਆ। ਮੈਂ ਕੁਛ ਵਿੱਚੋਂ ਨਾ ਥੋੜੀ ਜਿਹੀ ਤੇ ਡੈਮੋ ਕਰਨ ਵਾਸਤੇ ਇਹਨੂੰ ਲਹਿਦਾ ਕੀਤਾ ਵਾ ਕਿ ਇਹਦੀ ਬਿਲਕੁਲ ਔਸਤ ਹੀ ਕੱਢ ਲਵਾਂ। ਉਹਦਾ ਮੈਂ ਪਹਿਲੀ ਫਸਲ ਤੇ ਕੀਤੀ ਸੀ ਜਦੋਂ, ਉਹਦੇ ਤੇ ਵੀ ਕਾਫੀ ਫਾਇਦਾ ਹੋਇਆ। ਫਿਰ ਮੈਂ ਕਮਾਦ ਨੂੰ ਵੀ ਪਾਈ, ਜਾਣੀ ਕਿ ਹਰ ਫਸਲ ਨੂੰ ਇਹ ਪੈ ਸਕਦੀ ਆ, ਗਾਚੇ ਵਾਸਤੇ, ਮਕਈ, ਹਰ ਚੀਜ਼ ਨੂੰ, ਸਬਜ਼ੀਆਂ ਵਾਸਤੇ ਵੀ। ਯਾਨੀ ਕਿ ਅਗਰ ਤੁਸੀਂ ਇਹਨੂੰ ਅੱਛੇ ਤਰੀਕੇ ਨਾਲ ਇਹਨੂੰ ਯੂਜ਼ ਕਰਦੇ ਹੋ, ਖਾਦ ਸਪਰੇ ਹਰ ਚੀਜ਼ ਜਦੋਂ ਹੁੰਦੀ ਆ, ਉਹਦੇ ਕੋਰਸ ਦੇ ਨਾਲ 2 ਬੋਤਲਾਂ ਇਹਨੂੰ ਯੂਜ਼ ਕਰ ਲੈਂਦੇ ਆ। 1 ਵਿਗੇ ਨੂੰ ਤੁਸੀਂ ਨਾ ਕਰਕੇ ਦੇਖਿਓ, 1 ਨੂੰ ਕਰਕੇ ਦੇਖਿਓ, ਔਰ ਤੁਸੀਂ ਮੈਨੂੰ ਔਸਤ ਕੱਢ ਕੇ ਦੱਸਣੀ ਆ ਕਿ ਇਹਦੀ ਆਟੋਮੈਟਿਕਲੀ ਅਗਰ 10 ਤੋਂ 15 ਨਾ 12 ਤੋਂ 13 ਮਣ ਦੇ ਫਰਕ ਜ਼ਰੂਰ ਆਏਗਾ ਇਨਸ਼ਾਅੱਲਾ ਤਾਲਾ। ਔਰ ਤੁਸੀਂ 13 ਮਣ ਨੂੰ ਤਕਸੀਮ ਕਰ ਲਵੋ, ਜਿਹੜਾ ਰੇਟ ਆ ਉਹਦੇ ਨਾਲ ਜ਼ਰਬ ਦੇ ਲਓ, ਤੇ ਤੁਹਾਨੂੰ ਪਤਾ ਚੱਲ ਜਾਏਗਾ ਵੀ ਕਿੰਨੇ ਪੈਸੇ ਬਣਦੇ ਆ। ਇਹਨੂੰ ਅਗਰ ਖਾਦ ਦੇ ਨਾਲ ਆਪਾਂ ਯੂਜ਼ ਕਰਾਂਗੇ, ਜਿਹੜੀ ਵੀ ਖਾਦ ਅਸੀਂ ਇਸਤੇਮਾਲ ਕਰਦੇ ਆ ਉਹਦੇ ਨਾਲ ਇਹਨੂੰ ਯੂਜ਼ ਕਰਾਂਗੇ, ਇਹ ਪੈਲੀ ਨੂੰ ਇੱਕ ਤੇ ਪੋਲਾ ਰੱਖੇਗੀ। ਔਰ ਇੱਕ ਫਸਲ ਤੇ ਨਹੀਂ, ਮੈਂ ਤੇ ਇਹ ਕੈਲਕੂਲੇਸ਼ਨ ਕੱਢੀ ਆ ਕਿ ਜਦੋਂ ਤੁਸੀਂ ਇਹ ਪਾ ਲੈਣੀ ਹੈ ਨਾ, ਉਹਦੇ ਤੋਂ ਬਾਅਦ ਯਾਨੀ ਕਿ 1-2 ਫਸਲਾਂ ਹੋਰ ਤੱਕ ਇਹਦਾ ਅਸਰ ਰਹਿੰਦਾ ਵਾ। ਲੇਕਿਨ ਤੁਸੀਂ ਪ੍ਰੋਪਰ ਇਹਨੂੰ ਅਗਰ ਯੂਜ਼ ਕਰੋਗੇ, ਸਮਝ ਲਓ ਨੈਚੁਰਲ ਆ, ਬਿਲਕੁਲ ਨੈਚੁਰਲ ਆ। ਇਹਦਾ ਨਾਂ ਹੈਗਾ ਜੀ ਰੀਕਲੇਮਰ ਬਾਇਓ ਫਰਟੀਲਾਈਜ਼ਰ। ਇਹਦੇ ਵਿੱਚ ਯਾਨੀ ਕਿ ਉਹ ਬੈਕਟੀਰੀਆ ਸ਼ਾਮਲ ਆ। ਇਹ ਮੈਂ ਉਰਦੂ ਤੁਹਾਨੂੰ ਇੰਗਲਿਸ਼ ਤਾਂ ਨਹੀਂ ਦੱਸਣ ਡਿਆ ਕਿ ਮੈਂ ਪੰਜਾਬੀ ਵੀਰਾਂ ਨੂੰ ਬਿਲਕੁਲ ਸਿੱਧੀਆਂ ਤੇ ਪੰਜਾਬੀ ਦੀਆਂ ਗੱਲਾਂ ਦੱਸਣ ਡਿਆ ਵਾਂ। ਯਾਨੀ ਕਿ ਹਰ ਚੀਜ਼ ਦੀ ਖੁਰਾਕ ਫਸਲ ਨੂੰ ਮੈਂ ਦਿੰਦੇ ਨਸ਼ਮੋ ਨਮਾ ਕਰਨ ਵਾਸਤੇ, जिसकी वजह से कीमियाई खादों की अफादियत में इजाफा होता है। और ये वो चीज़ है जी मैं प्रैक्टिकल कर चुका। बोतल इस टाइम खाली है, मैं यूज़ कर ली है भी। मेरा दिल किया कि मैं अपने दोस्तों वीरां नूं किसानां नूं भी दस्सां इहदे बारे च। और ये थल्ले नंबर आ जाएगा जिहड़ा यानी कि तुसीं डायरैक्ट कंपनी तुहानूं देवेगी। ये होर भी आ, यानी कि तुसीं डायरैक्ट कंपनी को लैनी, उदां तो ज़्यादा पैसों की बनती है, लेकिन असीं डायरैक्ट कंपनी को लवांगे, सानूं 750 रुपए की यानी कि मिलेगी मैक्सीमम।
ਘੱਟ ਵੀ ਹੋ ਸਕਦੀ ਆ, ਇਸ ਤੋਂ ਜ਼ਿਆਦਾ ਤਾਂ ਨਹੀਂ ਤਕਰੀਬਨ ਹੋ ਸਕਦੀ, ਕਿਉਂਕਿ ਮੈਂ ਉਦੋਂ ਲਈ ਸੀਗੀ, ਸ਼ਾਇਦ ਤੁਹਾਨੂੰ ਕੋਈ ਫਰਕ 10-20 ਰੁਪਏ ਦਾ ਪਿਆ ਹੋਵੇ ਤੇ ਪਤਾ ਨਹੀਂ, ਹੁਣ ਹੀ ਮੈਂ ਲਈ ਇਸਤੇਮਾਲ ਕੀਤੀ ਆ। ਤੇ ਇਹਦੇ ਥੱਲੇ ਕੰਟੈਕਟ ਨੰਬਰ ਵੀ ਮੇਰੀ ਵੀਡੀਓ ਦੇ ਥੱਲੇ ਦਾ ਆ ਜਾਏਗਾ, ਇਹਦੇ ਯਾਨੀ ਕਿ ਓਨਰ ਦਾ ਜਾਂ ਇਹਨਾਂ ਜਿਹੜਾ ਅਫਸਰ, ਉਹ ਮੈਂ ਉਹਨੂੰ ਉਹਦਾ ਨੰਬਰ ਦੇਖ ਕੇ ਤਾਂ ਮੈਂ ਤੁਹਾਨੂੰ ਐਡ ਕਰ ਦਾਂਗਾ, ਤੁਸੀਂ ਡਾਇਰੈਕਟ, ਯਾਨੀ ਕਿ ਮੈਨੂੰ ਇਹਦਾ ਕੋਈ ਫਾਇਦਾ ਨਹੀਂ ਹੈ ਇਹ ਤੁਹਾਡੇ ਲੈਣਾ, ਮੈਨੂੰ ਸਿਰਫ ਇਹ ਆ ਕਿ ਮੈਨੂੰ ਫਾਇਦਾ ਹੋਇਆ ਤੇ ਮੈਂ ਚਾਹੁੰਦਾ ਕਿ ਮੇਰੇ ਜਿਹੜੇ ਵੀ ਜ਼ਿਮੀਂਦਾਰ ਭਰਾ ਵਾ ਉਹ ਵੀ ਇਹਨੂੰ ਇਸਤੇਮਾਲ ਕਰਨ ਔਰ ਔਸਤ ਕੱਢ ਕੇ ਦੇਖਿਓ। ਹਰ ਚੀਜ਼ ਸਿਆਣੇ ਕਹਿੰਦੇ ਨਾ ਉਹ ਕਿ ਜਿਹੜੀ ਸ਼ੋਕੇਸ ਦੇ ਵਿੱਚ ਲੱਗੀ ਚੀਜ਼ ਬਹੁਤ ਜ਼ਿਆਦਾ ਕੀਮਤੀ ਚੀਜ਼ਾਂ ਉਹਦੇ ਤੋਂ ਪਿੱਛੇ ਵੀ ਪਈਆਂ ਹੁੰਦੀਆਂ ਵਾ, ਜਿਹੜੀਆਂ ਸਿਰਫ ਸ਼ੋਕੇਸ ਲੱਗੀਆਂ ਵੇਖ ਲਈਦੀਆਂ ਵਾ, ਲੇਕਿਨ ਪਿੱਛੇ ਉਹਨਾਂ ਵੀ ਕੀਮਤੀ ਪੈਂਦੀਆਂ ਜਿਹੜੀਆਂ ਸਾਡੀ ਨਜ਼ਰ 'ਚ ਨਹੀਂ ਚੜ੍ਹਦੀਆਂ। ਬਹੁਤ ਚੀਜ਼ਾਂ ਐਸੀਆਂ ਜਿਹੜੀਆਂ ਸਾਡੀ ਨਜ਼ਰ 'ਚ ਨਹੀਂ ਹੁੰਦੀਆਂ, ਲੇਕਿਨ ਉਹਨਾਂ ਦੇ ਫਾਇਦੇ, ਉਹਨਾਂ ਦੀ ਜਿਹੜੀ ਬੜਤਰੀ ਆ ਉਹ ਦੂਸਰਿਆਂ ਨਾਲੋਂ ਜ਼ਿਆਦਾ ਹੁੰਦੀ ਆ। ਇਹਨੂੰ ਇਸਤੇਮਾਲ ਕਰਕੇ ਦੇਖੋ, ਰਹਿਣੀ ਤੇ ਸਾਡਾ ਹੀ ਫਾਇਦਾ ਤੇ ਸਾਡਾ ਹੀ ਹੈ ਨਾ। ਅਗਰ ਸਾਨੂੰ ਲਾ ਲਓ 10-12 ਮਣ ਵੀ ਵਿਗਾ, 10 ਮਣ ਹੀ ਜ਼ਿਆਦਾ ਕਰਦਾ ਤੇ 10 ਤੋਂ 20,000 ਦਾ ਸਾਡਾ ਫਾਇਦਾ ਵਾ। ਅਗਰ 1500 ਲਾ ਕੇ ਤੇ ਸਾਨੂੰ 20,000 ਦਾ ਫਾਇਦਾ ਹੁੰਦਾ ਤੇ ਸਾਨੂੰ ਜ਼ਰੂਰ ਲੈਣਾ ਚਾਹੀਦਾ ਵਾ। ਇਹ ਮੈਂ ਦੇਸੀ ਜੀਆਂ ਗੱਲਾਂ ਤੁਹਾਡੇ ਨਾਲ ਦੱਸੀਆਂ, ਪ੍ਰੈਕਟੀਕਲੀ ਜਿਹੜੀਆਂ ਮੈਂ ਕਰ ਚੁੱਕਾ ਵਾਂ, ਮੈਂ ਉਹ ਦੱਸ ਰਿਹਾ ਵਾਂ। ਤੇ ਹੁਣ ਫਿਰ ਮੈਂ ਆਪਣਾ ਕੈਮਰੇ ਦੇ ਸਾਹਮਣੇ ਕਰਦਾ, ਇਹਦਾ ਤੁਹਾਡੇ ਸਾਹਮਣੇ ਨਾਮ ਆ ਜਾਏਗਾ ਔਰ ਮੇਰੀ ਇਹ ਵੀਡੀਓ ਦੇ ਥੱਲੇ ਕੰਟੈਕਟ ਨੰਬਰ ਵੀ ਉਹ ਇਹਦੇ ਓਨਰ ਦਾ, ਇਹਨਾਂ ਦੇ ਮਿਲ ਦੇ ਯਾਨੀ ਕਿ ਜਾਂ ਮੈਨੇਜਰ ਦਾ, ਕਿਸੇ ਨਾ ਕਿਸੇ ਦਾ ਚੱਲੇਗਾ। ਤੁਸੀਂ ਡਾਇਰੈਕਟ ਰਾਬਤਾ ਕਰ ਸਕਦੇ ਹੋ, ਉਹਨਾਂ ਕੋਲੋਂ ਡਾਇਰੈਕਟ ਲੈ ਸਕਦੇ ਹੋ। ਤੇ ਦੋਸਤੋ, ਅੱਜ ਦੀ ਮੇਰੀ ਵੀਡੀਓ ਸਿਰਫ ਇਹੀ ਪੈਗਾਮ ਦੇਣਾ ਸੀ ਕਿ ਮੈਨੂੰ ਫਾਇਦਾ ਹੋਇਆ ਤੇ ਜੋ ਕਿ ਮੇਰੇ ਦੋਸਤ ਭਰਾ ਵੀਰ ਦੂਸਰੇ ਕਿਸਾਨ ਜਿਹੜੇ ਆ ਉਹਨਾਂ ਨੂੰ ਵੀ ਇਹਦਾ ਫਾਇਦਾ ਹੋਣਾ ਚਾਹੀਦਾ। ਇਹਨੂੰ ਇਸਤੇਮਾਲ ਕਰਕੇ ਜ਼ਰੂਰ ਦੇਖਿਓ, ਪ੍ਰੈਕਟੀਕਲ ਜ਼ਰੂਰ ਕਰਿਓ, ਫਿਰ ਮੇਰੇ ਨਾਲ ਗੱਲ ਕਰਿਓ ਕਮੈਂਟ ਦੇ ਵਿੱਚ ਕਿ ਮੈਂ ਗਲਤ ਨਹੀਂ ਸੀ ਕਿਹਾ। ਮੈਂ ਆਪਣੇ ਸਾਰੇ ਦੋਸਤਾਂ ਨੂੰ, ਨਵੇਂ ਵੇਖਣ ਵਾਲੇ ਦੋਸਤਾਂ ਨੂੰ ਲਾਲੇ ਵਕਾਰ ਦੀ ਤਰਫੋਂ ਅਸਲਾਮ ਅਲੈਕੁਮ ਵੀ, ਨਵਿਆਂ ਨੂੰ ਪੁਰਾਣਿਆਂ ਨੂੰ ਸਾਰਿਆਂ ਨੂੰ। ਔਰ ਨਵੇਂ ਵੇਖਣ ਵਾਲੇ ਦੋਸਤਾਂ ਵਾਸਤੇ ਮੇਰੀ ਇੱਕ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਲਾਈਕ ਵੀ ਕਰਿਓ, ਔਰ ਮੇਰੀਆਂ ਆਉਣ ਵਾਲੀਆਂ ਵੀਡੀਓ ਜਿਹੜੀਆਂ ਤੁਹਾਡੇ ਕੋਲ ਆਉਂਦੀਆਂ ਰਹਿਣਗੀਆਂ, ਔਰ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਆਪਣੀ ਰਾਏ ਵੀ ਦਿੰਦੇ ਰਹੋ। ਸਾਰੇ ਦੋਸਤਾਂ ਨੂੰ ਮੇਰੀ ਤਰਫੋਂ ਅਸਲਾਮ ਅਲੈਕੁਮ।